व्यूअर्स इस प्रोग्राम में फिर तुहाडा स्वागत है जी। डॉक्टर साहब साडी अगली ईमेल वर्जीनिया तो वीर परमजीत सिंह जी दी है। ये लिखते हैं तुसीं भारत सरकार के अज के खुराक सुरक्षा बिल का मुकाबला गुरु नानक साहब वालों लगभग 5.5 सदियां पहलां दित्ती खुराक सुरक्षा नाल किवें करोगे जिस नूं कि पार्लीमेंट की मंजूरी की लोड़ नहीं सी जी। डॉक्टर साहब वीर परमजीत सिंह जी का बहुत बहुत धन्यवाद। उन्होंने सानू वर्जीनिया तो लिखे जी। ये काफ़ी दिन पुरानी ईमेल है और उन्होंने दिनों ची सी जदों कि भारत की पार्लीमेंट दे विच खुराक सुरक्षा बिल डिस्कस हो रहा सी और इसनूं पास किया गया जी। मैं इसके वेरवे तो जाणू नहीं है पर मैनूं ये लगता है भी जिस तरह उन्होंने अपनी एक स्कीम नरेगा स्कीम दी सी कि जी 1/3 साल के जिन्ने 120 दिन या कुछ इस किस्म का अंदाजा सी जी ਉਹਦੇ ਲਈ ਰੂਰਲ ਇੰਪਲੋਇਮੈਂਟ ਦਿੱਤੀ ਜਾਏਗੀ, ਉਹਨੂੰ ਮੁੱਢਲਾ ਹੱਕ ਮੰਨਿਆ ਸੀ, ਉਹ ਬੇਸ਼ੱਕ ਸਕੀਮ ਦੇ ਤਹਿਤ ਸੀ ਜੀ, ਪਰ ਇਸ ਨੂੰ ਜਿਹੜਾ ਖੁਰਾਕ ਸੁਰੱਖਿਆ ਬਿੱਲ ਨੂੰ ਵੀ ਉਹਨਾਂ ਨੇ ਇਸ ਤਰੀਕੇ ਦੇ ਨਾਲ ਲਿਆਂਦਾ ਹੈ ਕਿ ਜਿਹੜੇ 40% ਤੋਂ ਜ਼ਿਆਦਾ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ ਉਹਨਾਂ ਨੂੰ ਜਿਹੜੀ ਹੈ ਬਹੁਤ ਸਸਤੇ ਭਾਅ ਦੇ ਉੱਤੇ ਜਿਹੜੀ ਹੈ ਖੁਰਾਕ ਮੁਹੱਈਆ ਕਰਵਾਈ ਜਾਏਗੀ ਜੀ। ਕਿਉਂਕਿ 2014 ਚੋਣਾਂ ਦਾ ਵਰ੍ਹਾ जी ਤੇ ਕਾਂਗਰਸ ਦੀ ਹਕੂਮਤ ਜਿਹੜੀ ਕਿ ਇੱਕ ਤੋਂ ਬਾਅਦ ਇੱਕ ਸਕੈਂਡਲ ਦੇ ਵਿੱਚ ਘਿਰੀ ਹੋਈ ਹੈ ਤੇ ਪਿਛਲੇ ਦਿਨਾਂ 'ਚ ਈਵਨ ਆਰਥਿਕਤਾ ਦੇ ਹਵਾਲੇ ਨਾਲ ਵੀ ਜਿਸ ਤਰੀਕੇ ਨਾਲ ਜਿਹੜਾ ਰੁਪਈਆ ਉਹ ਲਗਭਗ 69 ਰੁਪਈਏ $1 ਦੇ ਮੁਕਾਬਲੇ ਪਹੁੰਚਿਆ ਜੀ। ਸੋ ਇਸ ਸਾਰੇ ਦੌਰ ਦੇ ਵਿੱਚ ਹੀ ਉਹਨਾਂ ਨੂੰ ਵੀ ਕੁਛ ਨਾ ਕੁਛ ਲੋਕਾਂ ਨੂੰ ਜਿਹੜਾ ਰਾਹਤ ਦੇ ਤੌਰ 'ਤੇ ਦੇਣਾ ਪੈਣਾ ਸੀ ਤਾਂ ਕਿ ਉਹ 2014 ਦੀ ਆਪਣੀ ਚੋਣ ਮੁਹਿੰਮ ਦੇ ਵਿੱਚ ਇਹ ਗੱਲ ਕਹਿ ਸਕਣ ਕਿ ਜੀ ਦੇਖੋ ਅਸੀਂ ਸਾਲ ਦਾ 1/3 ਹਿੱਸਾ ਜਿਹੜਾ ਹੈ ਸਭ ਨੂੰ ਅਨਇੰਪਲੋਇਮੈਂਟ ਜਿਹੜੇ ਅਨਇੰਪਲੋਇਡ ਯੂਥ ਨੇ ਜਾਂ ਕੋਈ ਵੀ ਨੇ ਪਿੰਡਾਂ ਦੇ ਵਿੱਚ ਨਰੇਗਾ ਸਕੀਮ ਦੇ ਥੱਲੇ ਉਹਨਾਂ ਨੂੰ ਅਸੀਂ ਰਾਹਤ ਦਿੱਤੀ ਹੈ ਔਰ ਅਸੀਂ ਗਰੀਬਾਂ ਦੇ ਲਈ ਜਿਹੜੀ ਹੈ ਇਹ ਖੁਰਾਕ ਸੁਰੱਖਿਆ ਬਿੱਲ ਦੇ ਰਾਹੀਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਹਨਾਂ ਦਾ ਰਾਈਟ ਟੂ ਫੂਡ ਵੀ ਹੋਏ ਜੀ। ਸੋ ਜ਼ਾਹਰ ਹੈ ਵੀ ਜਿਹੜੇ ਭਾਰਤ ਦੇ ਅੱਡ ਸਿਸਟਮਸ ਤੋਂ ਵਾਕਿਫ ਨੇ ਕਿ ਉੱਥੇ ਜਿਹੜੀਆਂ ਗ੍ਰਾਂਟਸ ਜਾਂਦੀਆਂ ਨੇ ਖਾਸ ਤੌਰ 'ਤੇ ਈਵਨ ਇਹ ਤਾਂ ਚਲੋ ਕਿਨੇ ਖੁਰਾਕ ਸੁਰੱਖਿਆ ਦੇਣੀ ਹੈ ਅਤੇ ਕਿੰਨੀ ਕੁ ਇਮਾਨਦਾਰੀ ਨਾਲ ਇਹਦੇ 'ਤੇ ਅਮਲ ਹੋਣਾ ਜੀ। ਈਵਨ ਜਦੋਂ ਕੁਦਰਤੀ ਆਪਦਾ ਆਉਂਦੀਆਂ ਨੇ ਜਾਂ ਵਿਪਤਾ ਆਉਂਦੀਆਂ ਨੇ ਜਿਵੇਂ ਪਿਛਲੇ ਦਿਨਾਂ 'ਚ ਉੱਤਰਾਖੰਡ ਦੇ ਵਿੱਚ ਆਇਆ, ਪੰਜਾਬ ਦੇ ਵਿੱਚ ਫਲੱਡ ਆਉਂਦੇ ਨੇ, ਕਿਤੇ ਅਰਥਕੁਏਕ ਆਉਂਦਾ ਅਤੇ ਤੁਸੀਂ ਦੇਖਦੇ ਹੋ ਕਿ ਸਿਰਫ ਉਹੀ ਕੁਛ ਲੋਕਾਂ ਨੂੰ ਮਿਲਦਾ ਹੈ ਜਾਂ ਲੋਕਾਂ ਤੱਕ ਪਹੁੰਚਦਾ ਹੈ ਜਿਹੜਾ ਕਿ ਕੋਈ ਜਿਹੜੀਆਂ NGOs ਨੇ ਨਾਨ ਗੌਰਮੈਂਟਲ ਆਰਗੇਨਾਈਜੇਸ਼ਨਸ ਨੇ ਉਹ ਆਪਣੇ ਤੌਰ 'ਤੇ ਸਿੱਧੇ ਤੌਰ 'ਤੇ ਜਾ ਕੇ ਉਹਨਾਂ ਨੂੰ ਦਿੰਦੀਆਂ ਨੇ ਜੀ। ਜਿਹੜੀ ਚੀਜ਼ ਥਰੂ ਸਿਸਟਮ ਬਣ ਜਾਂਦੀ ਹੈ ਉਹਦੇ 'ਚ ਉਹ ਖਾ ਪੀ ਜਾਂਦੇ ਨੇ। ਉਹ ਭਾਵੇਂ ਪਹਿਲਾਂ ਹੋਏਗਾ ਜੀ ਨੁਕਸਾਨ ਹੋਇਆ ਪਟਵਾਰੀਆਂ ਤੋਂ ਲਿਆਓ ਕਿੰਨਾ ਕੀ ਹੈ, ਫਿਰ ਜਦੋਂ ਤੱਕ ਉਹਨਾਂ ਤੱਕ ਪਹੁੰਚਣਾ ਹੈ ਜੇ ਲੱਖ ਰੁਪਈਆ ਪਰ ਪਰਸਨ ਇੱਕ ਕਿਸੇ ਸਿਚੁਏਸ਼ਨ 'ਚ ਸੈਂਕਸ਼ਨ ਹੋਇਆ ਅਤੇ ਉਹਨਾਂ ਨੂੰ 10,000 ਤੋਂ ਜ਼ਿਆਦਾ ਨਹੀਂ ਮਿਲਦਾ, ਕਈ ਹਾਲਤਾਂ 'ਚ ਉਹ ਵੀ ਨਹੀਂ ਮਿਲਦਾ ਅਤੇ ਉਹ ਵੀ ਕਾਫੀ ਸਮੇਂ ਬਾਅਦ ਮਿਲਦਾ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਦੀ ਇਹੋ ਜਿਹੇ ਬਿੱਲਾਂ ਦਾ ਗੁਰੂ ਨਾਨਕ ਸਾਹਿਬ ਦੇ ਥਾਟ ਦੇ ਨਾਲ ਜਾਂ ਜਦੋਂ ਉਹਨਾਂ ਨੇ ਗੱਲ ਕੀਤੀ ਔਰ ਮੈਂ 2-3 ਦਿਨ ਪਹਿਲਾਂ ਇੱਕ ਆਰਟੀਕਲ ਪੜ੍ਹ ਰਿਹਾ ਸੀ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਪਹਿਲਾ ਕਿਲ੍ਹਾ ਜਿਹੜਾ ਆਪਣਾ ਲੋਹਗੜ੍ਹ ਦਾ ਸਥਾਪਿਤ ਕੀਤਾ ਉਹਦਾ ਪਹਿਲਾ ਨਾਮ ਮੁਖਲਿਸਗੜ੍ਹ ਸੀ ਔਰ ਅੰਬਾਲੇ ਦੇ ਨੇੜੇ ਅੰਬਾਲਾ ਔਰ ਹਿਮਾਚਲ ਦੀ ਬਾਉਂਡਰੀ ਹੈ। ਸੋ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਥਾਂ ਨੂੰ ਡਿਵੈਲਪ ਕਰਨ ਦਾ ਜਿਹੜਾ ਕੋਈ ਕੀਤਾ ਹੈ ਉਹਨਾਂ ਦੇ ਕੋਈ ਪ੍ਰੋਜੈਕਟ ਬਣਾਇਆ ਅਤੇ ਉਸ ਸੰਬੰਧੀ ਕਿਸੇ ਦਾ ਰਾਈਟ ਅਪ ਸੀ ਕਿ ਜੀ ਉਹਨੂੰ ਕਿਵੇਂ ਪ੍ਰੀਜ਼ਰਵ ਕੀਤਾ ਜਾਏਗਾ ਜਾਂ ਕੀ ਹੋਏਗਾ ਅਤੇ ਉਹਦੇ 'ਚ ਉਹਨੇ ਇੱਕ ਬੜੀ ਸੋਹਣੀ ਗੱਲ ਉਸ ਰਾਈਟਰ ਨੇ ਲਿਖੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਰਾਜ ਸਥਾਪਿਤ ਕੀਤਾ ਜਿਹਨੂੰ ਅਸੀਂ ਆਫਕੋਰਸ ਸਿੱਖ ਰਾਜ ਕਹਿੰਦੇ ਹਾਂ ਕਿਉਂਕਿ ਸਿੱਖ ਥਾਟ ਦੇ ਉੱਤੇ ਸੀ। ਸੋ ਉਸ ਦਾ ਆਧਾਰ ਤਾਂ ਗੁਰੂ ਨਾਨਕ ਸਾਹਿਬ ਦਾ ਥਾਟ ਸੀ ਜਿਹੜਾ ਕਿ ਦੇਗ ਤੇਗ ਫਤਿਹ ਜਿਹੜਾ ਅੱਜ ਸਾਡਾ ਨਾਅਰਾ ਹੈ ਇਹ ਇਨਫੈਕਟ ਦੇਗ ਦੀ ਗੱਲ ਜਦੋਂ ਫੂਡ ਸੁਰੱਖਿਆ ਦੀ ਗੱਲ ਹੁੰਦੀ ਹੈ ਦੇਗ ਨੂੰ ਵੀ ਅਸੀਂ ਸਿਰਫ ਕੜਾਹ ਪ੍ਰਸ਼ਾਦ ਦੇ ਛਕਣ ਛਕਾਉਣ ਤੱਕ ਮਹਿਦੂਦ ਕਰ ਦਿੱਤਾ ਹੈ ਪਰ ਦੇਗ ਦਾ ਮਤਲਬ ਹੀ ਇਕਨੋਮਿਕਲ ਪ੍ਰੋਸਪੈਰਿਟੀ ਸੀ ਕਿ ਕੋਈ ਭੁੱਖਾ ਨਾ ਸੋਵੇ ਔਰ ਇਹੀ ਕਾਰਨ ਸੀ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ 1710 ਦੇ ਵਿੱਚ ਉਹ ਰਾਜ ਸਥਾਪਿਤ ਕੀਤਾ ਉਹਨੇ ਆਪਣੇ ਨਾਂ 'ਤੇ ਨਹੀਂ ਕੀਤਾ ਕਿਸੇ ਹੋਰ ਦੇ ਨਾਂ 'ਤੇ ਨਹੀਂ ਕੀਤਾ ਉਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ 'ਤੇ ਜਿਹੜਾ ਉਹ ਉਸ ਨੂੰ ਉਹਨਾਂ ਨੇ ਮੰਨਿਆ ਔਰ ਇਹ ਸ਼ਬਦ ਜਿਹੜੇ ਨੇ ਰਾਇਲ ਸਟੈਂਪ ਦੇ ਉੱਤੇ ਸ਼ਾਹੀ ਮੋਹਰ ਦੇ ਉੱਤੇ ਉਕਰੇ ਹੋਏ ਸਨ ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ
ਜੀ ਕਿ ਦੇਗ ਤੇਗ ਫਤਿਹ ਤੇ ਅਤੁੱਟ ਸਪਲਾਈ ਜੀ ਇਹ ਸਾਨੂੰ ਜ਼ਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਮਤਲਬ 10 ਗੁਰੂ ਸਾਹਿਬਾਨ ਬਿਗਨਿੰਗ ਟੂ ਐਂਡ। ਜੀ ਜੀ ਹੁਣ ਇਹਦੇ 'ਚ ਸਭ ਤੋਂ ਪਹਿਲਾਂ ਦੇਗ ਦੀ ਗੱਲ ਹੈ। ਦੇਗ ਇਕਨੋਮਿਕਲ ਪ੍ਰੋਸਪੈਰਿਟੀ ਹੈ, ਕੋਈ ਭੁੱਖਾ ਨਾ ਸੋਵੇ ਜੀ। ਔਰ ਉਸ ਪਹਿਲੇ ਸਿੱਖ ਰਾਜ ਦੀ ਹੀ ਇਹ ਜਿਹੜੀ ਹੈ ਉਸ ਦੀ ਇਹ ਬਰਕਤ ਸੀ ਜਾਂ ਉਹਦਾ ਪਹਿਲਾ ਆਦੇਸ਼ ਸੀ ਜਿਹੜਾ ਦੁਨੀਆ 'ਚ ਪਹਿਲਾਂ ਕਿਤੇ ਨਹੀਂ ਹੋਇਆ। ਜੀ ਫ੍ਰੈਂਚ ਰੈਵੋਲੂਸ਼ਨ ਉਸ ਤੋਂ ਬਾਅਦ ਆਇਆ ਔਰ ਉਹ ਪਹਿਲਾ ਆਰਡਰ ਸੀ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ, ਜਿਹੜਾ ਮੁਜਾਰਾ ਹੈ ਜ਼ਮੀਨ ਦਾ, ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਇਹ ਕੋਈ ਹਿੰਦੂ ਸਿੱਖ ਮੁਸਲਮਾਨ ਦੀ ਗੱਲ ਨਹੀਂ ਸੀ, ਕਿਉਂਕਿ ਉਦੋਂ ਤੱਕ ਇੱਕ ਜ਼ਿਮੀਂਦਾਰਾ ਸਿਸਟਮ ਸੀ, ਜਿੰਨੇ ਜ਼ਮੀਨ 'ਚ ਕੰਮ ਕਰਨ ਵਾਲੇ ਸੀ ਉਹ ਮੁਜਾਰੇ ਸੀ ਜੀ। ਮਾਲਕ ਉਹਦਾ ਜ਼ਿਮੀਂਦਾਰ ਸੀ। ਜ਼ਿਮੀਂਦਾਰ ਦਾ ਮਤਲਬ ਹੀ ਜ਼ਮੀਨ ਦਾ ਮਾਲਕ ਹੈ। ਪਰ ਬੰਦਾ ਸਿੰਘ ਬਹਾਦਰ ਦੇ ਉਸ ਪਹਿਲੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ 'ਤੇ ਸਥਾਪਿਤ ਰਾਜ ਦਾ ਪਹਿਲਾ ਹੁਕਮ ਸੀ ਕਿ ਹੁਣ ਜ਼ਮੀਨ ਦੇ ਮਾਲਕ ਤੇ ਜ਼ਮੀਨ ਵਾਹੁਣ ਵਾਲੇ 'ਚ ਕੋਈ ਲਾਈਨ ਨਹੀਂ ਹੈ, ਜਿਹੜਾ ਜ਼ਮੀਨ ਵਾਹੁੰਦਾ ਉਹੀ ਜ਼ਮੀਨ ਦਾ ਮਾਲਕ ਹੈ। ਸੋ ਜ਼ਾਹਰ ਹੈ ਕਿ ਵੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਫੂਡ ਸਿਕਿਉਰਿਟੀ ਦੀ ਗੱਲ ਜਿਹੜੀ ਉਹਨਾਂ ਨੇ ਕੀਤੀ ਹੈ, ਜੇ ਅਸੀਂ ਸਿੱਖੀ ਦੇ ਮੁੱਢਲੇ ਸਿਧਾਂਤਾਂ ਦੀ ਗੱਲ ਕਰੀਏ ਜੀ ਤਾਂ ਗੁਰੂ ਸਾਹਿਬ ਫਰਮਾਉਂਦੇ ਨੇ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ, ਕਿ ਰੱਬ ਦਾ ਦਰਵਾਜ਼ਾ ਉਹਨਾਂ ਦੇ ਲਈ ਖੁੱਲ੍ਹਦਾ ਹੈ। ਰੱਬ ਨੂੰ ਉਹੀ ਰਿਅਲਾਈਜ਼ ਕਰ ਸਕਦੇ ਨੇ ਜਿਹੜੇ ਘਾਲਣਾ ਦੀ ਕਮਾਈ ਖਾਂਦੇ ਨੇ, ਇਮਾਨਦਾਰੀ ਦੀ, 10 ਨੋਹਾਂ ਦੀ ਜੀ, ਤੇ ਜਿਹੜੀ ਉਹਨਾਂ ਨੇ ਕਮਾਈ ਕੀਤੀ ਹੈ ਉਸ ਚੋਂ ਵੀ ਕਿਛ ਹੱਥੋਂ ਦੇ ਜੀ ਉਹਦੇ ਚੋਂ ਵੰਡ ਕੇ ਖਾਂਦੇ ਨੇ। ਔਰ ਸਾਡੇ ਮੁੱਢਲੇ ਸਿਧਾਂਤ ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਜੀ ਜੇ ਵੰਡ ਛਕੋ ਦੀ ਗੱਲ ਹੈ ਔਰ ਹਰ ਗੁਰਦੁਆਰਾ ਸਾਹਿਬ ਦੇ ਨਾਲ, ਜਿਸ ਨੂੰ ਕਿਸੇ ਜ਼ਮਾਨੇ 'ਚ ਧਰਮਸਾਲ ਕਿਹਾ ਜਾਂਦਾ ਸੀ, ਲੰਗਰ ਦਾ ਹੋਣਾ, ਉਹਦਾ ਅਸੀਂ ਘਰੋਂ ਰੱਜ ਰੁੱਝ ਕੇ ਜਾਂਦੇ ਹਾਂ, ਪਰੌਂਠੇ ਖਾ ਕੇ ਘਰੋਂ ਉੱਥੇ ਵੀ ਜਾ ਕੇ ਜਿਹੜਾ ਰੱਜ ਕੇ ਆਪ ਹੀ ਖਾ ਕੇ ਘਰਾਂ ਨੂੰ ਆ ਜਾਂਦੇ ਹਾਂ ਜੀ। ਬਹੁਤ ਲੰਗਰ ਜੀ, ਬਹੁਤ ਸਵਾਦ ਸਬਜ਼ੀਆਂ ਜੀ, ਬਹੁਤ ਸਵਾਦ ਦਾਲਾਂ ਜੀ। ਲੰਗਰ ਦਾ ਮਕਸਦ ਇਹ ਤਾਂ ਨਹੀਂ ਸੀ। ਜੀ ਜੀ ਲੰਗਰ ਜਿਹੜਾ ਸੀ ਉਹ ਨੀਡੀ ਲਈ, ਸੰਗਤ ਲਈ। ਆਫ ਕੋਰਸ ਜਿਹੜੀ ਸੰਗਤ ਆਈ ਹੈ, ਸੇਵਾ ਕਰਦੀ ਹੈ, ਇਕੱਠੇ ਬੈਠ ਕੇ ਗੁਰੂ ਦਾ ਜਿਹੜੀ ਹੈ ਗੁਰੂ ਅੱਗੇ ਅਰਦਾਸ ਹੁੰਦੀ ਹੈ, ਕਿਰਪਾਨ ਭੇਟ ਹੁੰਦਾ ਹੈ ਜੀ। ਹੁਣ ਉਹ ਠੀਕ ਹੈ, ਲੇਕਿਨ ਅਸੀਂ ਤਾਂ ਇਹਨੂੰ ਸਿਰਫ ਉਸ ਹੱਦ ਤੱਕ ਮਹਿਦੂਦ ਕਰ ਲਏ ਕਿ ਅਸੀਂ ਦੌੜ ਲੱਗੀ ਹੁੰਦੀ ਹੈ ਵੀ ਕਿਹਨੇ ਲੰਗਰ ਕਰਾਇਆ, ਜਾਂ ਉਹਨੇ 4 ਸਬਜ਼ੀਆਂ ਵਾਲਾ ਕਰਾਇਆ ਤਾਂ ਅਸੀਂ 6 ਵਾਲਾ ਕਰਵਾਉਣਾ ਜੀ। ਉਹ ਤਾਂ ਬ੍ਰਹਮ ਭੋਜ ਬਣਾ ਦਿੱਤੇ ਨੇ ਅਸੀਂ। ਉਸ ਨਾਲ ਕੋਈ ਲੋੜਵੰਦ ਦਾ ਕੋਈ ਸੰਬੰਧ ਨਹੀਂ। ਕਿੰਨਾ ਵੇਸਟ ਹੁੰਦਾ, ਫਿਰ ਭਰ ਕੇ ਘਰਾਂ ਨੂੰ ਲੈ ਜਾਂਦੇ ਨੇ ਵੀ ਅਗਲੇ 5 ਦਿਨ ਖਾਂਦੇ ਰਹੋ ਜੀ। ਸੋ ਜਿਹੜੀ ਗੱਲ ਇਹਨਾਂ ਨੇ ਕਹੀ ਹੈ, ਜਿਹੜੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਫੂਡ ਸਿਕਿਉਰਿਟੀ ਸੀ, ਉਹ ਤਾਂ ਇਹ ਸੀ ਕਿ ਜਿੱਥੇ ਜਿੱਥੇ ਵੀ ਸਿੱਖ ਔਰ ਗੁਰਮਤਿ ਸਿਧਾਂਤ 'ਤੇ ਆਧਾਰਿਤ ਸਿਸਟਮ ਐਸਟੈਬਲਿਸ਼ ਹੋਏਗਾ, ਉੱਥੇ ਕੋਈ ਰਾਤ ਨੂੰ ਭੁੱਖਾ ਨਹੀਂ ਸਵੇਗਾ, ਉੱਥੇ ਕੋਈ ਬਿਨਾਂ ਕੱਪੜਿਆਂ ਤੋਂ ਨਹੀਂ ਹੋਏਗਾ। ਹਰ ਇੱਕ ਦੀਆਂ ਜੇ ਅਸੀਂ ਵੰਡ ਕੇ ਛਕਣਾ, ਹੁਣ ਵੰਡ ਕੇ ਛਕਣਾ ਦਾਨ ਨਹੀਂ ਹੈ। ਕਈ ਵਾਰ ਇਹ ਸ਼ਬਦ ਵੀ ਸਾਡੇ ਕਹਿਣ ਜੀ ਦਾਨ ਦਿਓ ਜੀ, ਫਲਾਣੇ ਨੇ ਦਾਨ ਦਿੱਤਾ। ਤੁਸੀਂ ਕੌਣ ਹੋ ਦਾਨ ਦੇਣ ਵਾਲੇ? ਕਿਹਨੇ ਤੁਹਾਨੂੰ ਦਿੱਤਾ ਜੀ? ਰੱਬ ਦੀਆਂ ਨਿਆਮਤਾਂ ਮੰਨਣ ਵਾਲੇ ਇਹ ਕਹਿਣ ਕਿ ਜੀ ਅਸੀਂ ਦਾਨ ਕਰ ਰਹੇ ਹਾਂ, ਦਾਨ ਤਾਂ ਅਕਾਲ ਪੁਰਖ ਨੇ ਸਾਨੂੰ ਦਿੱਤਾ ਹੋਇਆ ਜੀ ਜੀ, ਜੋ ਅਸੀਂ। ਔਰ ਇਹੀ ਕਾਰਨ ਸੀ ਕਿ ਸਿੱਖੀ 'ਚ ਇੱਕ ਜੇ ਦਾਨ ਦੇ ਕਨਸੈਪਟ ਨੂੰ ਤੁਸੀਂ ਮੰਨਦੇ ਹੋ ਤਾਂ ਇੱਕ ਦਾਤਾ ਹੈ, ਇੱਕ ਮੰਗਤਾ ਹੈ ਫਿਰ ਜੀ ਜੀ। ਕਿਉਂਕਿ ਜਿਹੜਾ ਮੰਗਦਾ ਹੈ, ਜਿਹਨੂੰ ਤੁਸੀਂ ਦਿੰਦੇ ਹੋ, ਉਹ ਮੰਗਤਾ ਹੋ ਗਿਆ, ਜਿਹੜਾ ਦੇ ਰਿਹਾ ਉਹ ਦਾਤਾ ਹੋ ਗਿਆ। ਇੱਥੇ ਤਾਂ ਗੱਲ ਵੰਡ ਕੇ ਛਕਣ ਦੀ। ਵੰਡ ਕੇ ਛਕਦੇ ਹੋ ਤੁਸੀਂ ਭਰਾਵਾਂ ਦੇ ਨਾਲ, ਭੈਣਾਂ ਦੇ ਨਾਲ। ਸੋ ਇਹ ਉਹ ਫੀਲਿੰਗ ਹੈ, ਫੀਲਿੰਗ ਆਫ ਇਕੁਆਲਿਟੀ, ਕਿ ਕੋਈ ਉੱਚਾ ਨੀਵਾਂ ਮਹਿਸੂਸ ਨਾ ਕਰੇ ਜਦੋਂ ਤੁਸੀਂ ਸ਼ੇਅਰ ਵੀ ਕਰ ਰਹੇ ਹੋ ਕਿਸੇ ਦੇ ਨਾਲ। ਤੇ ਇਹ ਨਹੀਂ ਹੈ ਵੀ ਉਹ ਤੁਹਾਡੇ ਦਰ ਦਾ ਕੋ ਮੰਗਦਾ ਹੈ। ਸੋ ਇਹ ਜਿਹੜਾ ਕਨਸੈਪਟ ਹੈ, ਪਾਰਲੀਮੈਂਟ 'ਚ ਬਣਾ ਦਿਓ, ਲਾ ਕਰ ਦਿਓ, ਫੂਡ ਉੱਥੇ ਹਿੰਦੁਸਤਾਨ 'ਚ ਕਰੋੜਾਂ ਟਨ, ਲੱਖਾਂ ਟਨ ਜਿਹੜੀ ਕਣਕ ਹੈ ਉਹ ਗਲ ਰਹੀ ਹੈ, ਉਹਨੂੰ ਕੀੜੇ ਖਾ ਰਹੇ ਨੇ, ਉੱਦਾਂ ਦੀ ਕਰ ਦੇਣਗੇ ਉਹਨਾਂ ਗਰੀਬਾਂ ਵਿਚਾਰਿਆਂ ਨੂੰ ਖਾਣ ਨੂੰ। ਬਿਮਾਰੀ ਦੇ ਮਾਰੇ ਆ ਹੁਣ ਲੰਚ ਸਕੀਮਾਂ ਸਕੂਲਾਂ 'ਚ ਚਲਾਈਆਂ ਸੀ ਤੇ ਕੀ ਹਾਲ ਹੋਇਆ, ਕਿਵੇਂ ਬੱਚੇ ਪੁੱਠੇ ਹੋਏ ਨੇ ਥਾਂ ਥਾਈਂ ਜੀ। ਸੋ ਉਸ ਕਿਸਮ ਦਾ ਹੀ ਇਹ ਫੂਡ ਪ੍ਰੋਵਾਈਡ ਕਰ ਦੇਣਗੇ, ਗਲੀ ਸੜੀ ਕਣਕ ਦੇ ਦੇਣਗੇ ਉਹਨਾਂ ਵਿਚਾਰੇ ਗਰੀਬਾਂ ਨੂੰ। ਸੋ ਉੱਥੇ ਕੋਈ ਸਿਸਟਮ ਨਹੀਂ ਹੈ। ਔਰ ਜਦੋਂ ਅਸੀਂ ਖਾਲਿਸਤਾਨ ਦੀ ਐਡਵੋਕੇਸੀ ਕਰਦੇ ਹਾਂ, ਜਿਵੇਂ ਮੈਂ ਅੱਗੇ ਵੀ ਕਿਹਾ ਵੀ ਸਾਡਾ ਮਕਸਦ ਇੱਕ ਪੱਗ ਵਾਲਾ ਸਾਡਾ ਹੋਏ ਜਾਂ ਬਾਕੀ ਸਿੱਖ ਰਹਿਣ, ਬਾਕੀ ਉੱਥੇ, ਇਹ ਕੋਈ ਸਾਡੇ ਨੇਸ਼ਨ ਦਾ ਕਨਸੈਪਟ ਨਹੀਂ। ਅਸੀਂ ਤਾਂ ਇਹੀ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿਧਾਂਤ, ਜਿਹੜਾ ਖਾਲਸਾ ਜਿਸ ਗੱਲ ਲਈ ਆਇਆ ਉਹ ਇਹੀ ਹੈ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਜਿਹੜਾ ਪ੍ਰੋਟੈਕਟਰ ਆਫ ਦਾ ਪੂਅਰ ਹੈ, ਨਿਰਧਨਾਂ ਦਾ
ਜਿਹਦੇ ਕੋਲ ਸਾਧਨ ਨਹੀਂ ਨੇ ਉਹਨੂੰ ਸਾਧਨ ਪ੍ਰੋਵਾਈਡ ਕਰਨਾ, ਔਰ ਜਿਹੜਾ ਜ਼ੁਲਮ ਕਰਦਾ ਉਹਨੂੰ ਸਜ਼ਾ ਯਾਫਤਾ ਕਰਨਾ। ਤੇ ਜਦੋਂ ਅਸੀਂ ਇਸ ਤੋਂ ਹਿੱਲ ਜਾਂਦੇ ਹਾਂ ਫਿਰ ਇਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿਧਾਂਤ ਨਹੀਂ ਹੈ। ਸੋ ਵੀਰ ਪਰਮਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਬੜੇ ਛੋਟੇ ਸਵਾਲ ਦੇ ਵਿੱਚ ਬਹੁਤ ਅਹਿਮ ਜਿਹੜਾ ਹੈ ਉਹ ਇਸ ਵਿਸ਼ੇ ਨੂੰ ਛੋਇਆ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਪੈਰਿਸ ਫਰਾਂਸ ਤੋਂ ਭਾਈ ਹਰਚਰਨ ਸਿੰਘ ਕਾਲਕਟ ਜੀ ਦੀ ਹੈ। ਇਹਨਾਂ ਨੂੰ TV 84 ਸਿਆਸੀ ਗੱਲਬਾਤ ਖੁੱਲ੍ਹ ਕੇ ਕਰਨਾ ਬਹੁਤ ਚੰਗਾ ਲੱਗਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਨਾਲ ਬਹੁਤ ਜ਼ਿਆਦਾ ਪਿਆਰ ਹੈ। ਇਹਨਾਂ ਦਾ ਗਿਲਾ ਹੈ ਕਿ ਯੂਰਪ ਵਿਚਲੇ ਸਿੱਖੀ ਦੀ ਗੱਲ ਕਰਨ ਵਾਲੇ ਚੈਨਲ ਜਾਂ ਰੇਡੀਓ ਸਟੇਸ਼ਨ ਖਾਲਿਸਤਾਨ ਦੇ ਵਿਸ਼ੇ 'ਤੇ ਉਵੇਂ ਖੁੱਲ੍ਹ ਕੇ ਵਿਚਾਰ ਕਿਉਂ ਨਹੀਂ ਕਰਦੇ ਜਿਵੇਂ ਪ੍ਰੋਗਰਾਮ ਸੱਚੋ ਸੱਚ ਵਿੱਚ ਤੁਸੀਂ ਕਰਦੇ ਹੋ। ਇਹ ਸਾਰੇ ਚੈਨਲ ਤੇ ਸਟੇਸ਼ਨ ਸੰਗਤਾਂ ਵੱਲੋਂ ਦਿੱਤੇ ਦਾਨ ਨਾਲ ਚੱਲਦੇ ਹਨ। ਸੋ ਇਹਨਾਂ ਨੂੰ ਸਿੱਖ ਸੰਗਤਾਂ ਦੇ ਸਿਆਸੀ ਵਿਚਾਰਾਂ ਦੀ ਠੀਕ ਤਰਜਮਾਨੀ ਕਰਨੀ ਚਾਹੀਦੀ ਹੈ। ਕੀਰਤਨ ਕਥਾ ਸੁਣਨ ਵੇਖਣ ਲਈ ਤਾਂ ਅੱਜ ਕੱਲ੍ਹ ਬਹੁਤ ਜ਼ਰੀਏ ਮੌਜੂਦ ਹਨ। ਇਹਨਾਂ ਦਾ ਸਵਾਲ ਹੈ, ਖਾਲਿਸਤਾਨ ਦੀ ਕਾਇਮੀ ਹੋਣ 'ਤੇ ਕੀ ਗਰੰਟੀ ਹੈ ਕਿ ਉੱਥੇ ਸੱਚ ਹੱਕ ਇਨਸਾਫ ਦਾ ਰਾਜ ਹੋਵੇਗਾ? ਅੱਜ ਪੰਜਾਬ 'ਤੇ ਰਾਜ ਕਰ ਰਹੇ ਅਕਾਲੀ ਪੂਰੀ ਤਰ੍ਹਾਂ ਭ੍ਰਿਸ਼ਟ ਹਨ ਅਤੇ ਪੰਥ ਵਿਰੋਧੀ ਨੀਤੀਆਂ ਨਾਲ ਲਾਗੂ ਕਰ ਰਹੇ ਹਨ। ਕੀ ਖਾਲਿਸਤਾਨ ਬਣਨ ਤੋਂ ਬਾਅਦ ਇਸ ਕਿਸਮ ਦੀ ਭ੍ਰਿਸ਼ਟ ਨਸਲ ਵਾਲੇ ਰਾਜ ਭਾਗ 'ਤੇ ਹਾਵੀ ਨਹੀਂ ਹੋ ਸਕਦੇ? ਜੀ ਡਾਕਟਰ ਸਾਹਿਬ। ਵੀਰ ਹਰਚਰਨ ਸਿੰਘ ਕਾਲਕਟ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਫਰਾਂਸ ਤੋਂ ਲਿਖਿਆ, ਪੈਰਿਸ ਤੋਂ। ਜੀ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਯੂਰਪ ਵਿਚਲੇ TV ਰੇਡੀਓ ਚੈਨਲਸ 'ਤੇ ਸ਼ਿਕਵਾ ਕੀਤਾ ਹੈ ਕਿ ਉਹ ਖੁੱਲ੍ਹ ਕੇ ਖਾਲਿਸਤਾਨ ਦੀ ਗੱਲ ਨਹੀਂ ਕਰਦੇ ਜੀ, ਔਰ ਉਹਨਾਂ ਨੇ ਤਾਰੀਫ ਕੀਤੀ ਹੈ TV 84 ਦੀ ਕਿ ਅਸੀਂ ਗੱਲ ਕਰਦੇ ਹਾਂ। ਦੇਖੋ, ਮੈਂ ਸਮਝਦਾ ਵੀ ਹਰ ਇੱਕ ਦਾ ਆਪੋ ਆਪਣਾ ਦਾਇਰਾ ਕਾਰ ਹੈ ਜੀ। ਉਹ ਵੀ ਪੰਥ ਦੀ ਸੇਵਾ ਕਰ ਰਹੇ ਨੇ। ਸੰਭਵ ਹੈ ਉਹਨਾਂ ਦੇ ਜਿਹੜੇ ਆਪਣੇ ਕਿਉਂਕਿ ਜਦੋਂ ਤੁਸੀਂ ਕੋਈ ਵੀ ਚੈਨਲ ਚਲਾਉਂਦੇ ਹੋ, ਸ਼ੁਰੂ ਕਰਦੇ ਹੋ, ਲਗਭਗ ਮੈਂ ਉਹਨਾਂ ਦੇ ਨਾਲ ਯੂਰਪ 'ਚ ਮੇਰੀ ਗੱਲ ਹੋ ਰਹੀ ਸੀ, ਦੋਨੋਂ ਚੈਨਲ ਜਿਹੜੇ ਮੁੱਖ ਨੇ ਉਹਨਾਂ ਨਾਲ ਜੀ, $50,000 ਤੋਂ $60,000 ਮਹੀਨੇ ਦਾ ਐਕਸਪੈਂਸ ਹੈ ਐਵਰੇਜ ਜੀ। ਹੁਣ ਕਈ ਵਾਰ ਤੁਸੀਂ ਐਡਵਰਟਾਈਜ਼ਰਸ ਦੂਸਰਿਆਂ ਨਾਲ ਜਿਹਨਾਂ ਨਾਲ ਡੀਲ ਕਰਨਾ ਹੈ ਉਹਨਾਂ ਨੂੰ ਵੀ ਧਿਆਨ 'ਚ ਰੱਖਦੇ ਹੋ ਕਿ ਕਿਵੇਂ ਜਿਹੜੀ ਹੈ ਉਹ ਫਾਈਨੈਂਸ਼ੀਅਲੀ ਸਟੇਬਿਲਿਟੀ ਹੋਏ ਜੀ। ਦੂਸਰੀ ਗੱਲ ਕਈ ਵਾਰ ਇਹ ਵੀ ਹੈ ਕਿ ਹਰ ਥਾਂ ਦਾ ਇੱਕ ਆਪਣਾ ਦਾਇਰਾ ਹੈ ਔਰ ਉਹ ਸਮਝਦੇ ਨੇ ਕਿ ਸ਼ਾਇਦ ਉਹਨਾਂ ਨੇ ਧਾਰਮਿਕ ਰਹਿੰਦਿਆਂ ਹੀ ਕੋਈ ਸਰਵ ਕਰਨਾ, ਪਰ ਮੈਂ ਇਹਨੂੰ ਥੋੜ੍ਹਾ ਜਿਹਾ ਬਰੋਡਨ 'ਚ ਲੈਣਾ ਕਿ ਧਰਮ ਦੀ ਵੀ ਜਿਹੜੀ ਗੱਲ ਕਰਦੇ ਨੇ, ਧਰਮ ਕਦੇ ਵੀ ਮਨੁੱਖੀ ਹੱਕਾਂ ਤੋਂ ਬਿਨਾਂ, ਜਾਂ ਜਦੋਂ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੀ ਅਸੀਂ ਗੱਲ ਕੀਤੀ ਹੈ, ਬਾਬਰ ਨੂੰ ਜ਼ਾਬਰ ਕਹਿਣਾ ਜਾਂ ਵੇਲੇ ਦੇ ਹਾਕਮਾਂ ਨੂੰ ਚੈਲੰਜ ਕਰਨਾ ਜਾਂ 10ਵੇਂ ਪਾਤਸ਼ਾਹ ਦਾ ਸਰਬੰਸ ਕੁਰਬਾਨ ਕਰਨਾ, ਹੁਣ ਇਹਨਾਂ ਨੂੰ ਅਸੀਂ ਜਿਹੜਾ ਇਸ ਤਰੀਕੇ ਦੇ ਨਾਲ ਤਾਂ ਨਹੀਂ ਲੈ ਸਕਦੇ ਕਿ ਉਹ ਜਿਹੜਾ ਹੈ ਉਹ ਧਰਮ ਤੋਂ ਕੋਈ ਵੱਖਰੀ ਚੀਜ਼ ਹੈ ਜੀ। ਸੋ ਉਹਨਾਂ ਦਾ ਜਿਹੜਾ ਤਰੀਕਾਕਾਰ ਹੈ ਉਹ ਸੰਭਵ ਹੈ ਕਿ ਉਹਨਾਂ ਦੀ ਜਿਹੜੀ ਆਡੀਅנס ਦੀ ਲੋੜ ਮੁਤਾਬਕ ਜਾਂ ਐਡਵਰਟਾਈਜ਼ਰਸ ਦਾ ਧਿਆਨ ਰੱਖਦੇ ਆ ਉਹ ਥੋੜ੍ਹੇ ਬਹੁਤ ਸੰਕੋਚ ਕਰਦੇ ਹੋਣ, ਪਰ ਅਸੀਂ ਸਮਝਦੇ ਹਾਂ ਵੀ ਅਸੀਂ ਦਾਇਰਾਕਾਰ ਆਪਣਾ ਕਾਨੂੰਨ ਦਾ ਰੱਖਦਿਆਂ ਹੋਇਆ, ਔਰ ਉੱਥੇ ਇਹ ਨਹੀਂ ਹੈ ਜਿਵੇਂ ਹੁਣ ਸੰਗਤ TV ਨੂੰ ਪਿੱਛੇ ਫਾਈਨ ਹੋਇਆ, ਸੋ ਜ਼ਾਹਰ ਹੈ ਉਹ ਥੋੜ੍ਹਾ ਜਿਹਾ ਲਾਈਨ ਤੋਂ ਕ੍ਰਾਸ ਕੀਤੇ ਤੇ ਦੂਜਾ ਦੁਸ਼ਮਣ ਵੀ ਬੈਠੇ ਹੋਏ ਨੇ। ਸੋ ਜਿਹੜਾ ਉਹਨਾਂ ਦਾ ਸਵਾਲ ਹੈ ਜਿਸ ਬਾਰੇ ਮੈਂ ਸਮਝਦਾ ਵੀ ਕਾਫੀ ਉਹਦੇ 'ਚ ਵਜ਼ਨ ਹੈ ਜੀ ਕਿ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਜੀ, ਭਵਿੱਖ ਦੇ ਵਿੱਚ ਜਿਹੜੀ ਖਾਲਿਸਤਾਨੀ ਸਟੇਟ ਹੈ, ਕੀ ਗਾਰੰਟੀ ਹੈ ਕਿ ਹੁਣ ਇਹਨਾਂ ਅਕਾਲੀਆਂ ਨੇ ਜਦੋਂ ਪੰਜਾਬੀ ਸੂਬੇ ਦੇ ਲਈ ਜਾਂ ਉਸ ਤੋਂ ਪਹਿਲਾਂ 20ਵਿਆਂ 'ਚ ਕੁਰਬਾਨੀਆਂ ਕੀਤੀਆਂ ਤਾਂ ਬੜੇ ਇਮਾਨਦਾਰ ਲੋਕ ਸੀ ਜੀ, ਡਾਂਗਾ ਖਾਣ ਵਾਲੇ, ਜੇਲ੍ਹਾਂ 'ਚ ਜਾ ਕੇ ਸਫ਼ਰ ਕਰਨ ਵਾਲੇ। ਅੱਜ ਜਿੰਨੀ ਕਰਪਸ਼ਨ, ਜਿੰਨਾ ਭ੍ਰਿਸ਼ਟੇ ਨਿਜ਼ਾਮ ਹੈ, ਇਹ ਦੋ ਹੱਥਾਂ ਨਾਲ ਗੁਰੂ ਕੀ ਗੋਲਕ ਵੀ ਲੁੱਟ ਰਹੇ ਨੇ, ਪੰਜਾਬ ਦਾ ਖਜ਼ਾਨਾ ਵੀ ਲੁੱਟ ਰਹੇ ਨੇ ਜੀ, ਔਰ ਪੰਜਾਬ ਦੇ ਲੋਕ ਜਿਹੜੇ ਨੇ ਉਹ ਦੇਖ ਰਹੇ ਨੇ ਮੂੰਹ ਕਿ ਵੀ ਕੀ ਸਾਡਾ ਹਾਲ ਹੋ ਗਿਆ ਜੀ। ਸੋ ਉਹਨਾਂ ਦਾ ਸਵਾਲ ਹੈ ਵੀ ਕੀ ਗਾਰੰਟੀ ਹੈ ਕਿ ਕੱਲ੍ਹ ਨੂੰ ਖਾਲਿਸਤਾਨੀ ਸਟੇਟ ਦੇ ਵਿੱਚ ਇਸ ਕਿਸਮ ਦੀ ਜਿਹੜੀ ਭ੍ਰਿਸ਼ਟ ਨਸਲ ਵਾਲੇ ਨੇ ਇਹ ਟੇਕ ਓਵਰ ਨਹੀਂ ਕਰਨਗੇ ਜੀ। ਦੇਖੋ, ਇਹਦੇ 'ਚ ਇੱਕ ਗੱਲ ਸੋਚਣ ਵਾਲੀ ਹੈ ਵੀ ਜੇ ਅਸੀਂ ਸਿਰਫ ਇਸ ਗੱਲ ਤੋਂ ਹੀ ਕਿ ਜੀ ਮਾੜੇ ਨੇ, ਸਾਰੇ ਹੀ ਮਾੜੇ ਨੇ, ਕੱਲ੍ਹ ਨੂੰ ਵੀ ਮਾੜੇ ਹੋਣਗੇ, ਫਿਰ ਤਾਂ ਅਸੀਂ ਕੋਈ ਵੀ ਰਿਫਾਰਮ ਜਾਂ ਚੇਂਜ ਦਾ ਯਤਨ ਹੀ ਨਾ ਕਰਾਂਗੇ ਜੀ। ਅਸੀਂ ਹੋਪ ਕਰਦੇ ਹਾਂ, ਆਸ ਕਰਦੇ ਹਾਂ ਕਿ ਇਹ ਨਹੀਂ ਹੈ ਕਿ ਪੰਜਾਬ ਦੇ ਵਿੱਚ ਜਾਂ ਪੰਥ ਦੇ ਵਿੱਚ ਇਮਾਨਦਾਰ ਲੋਕਾਂ ਦੀ ਕਮੀ। ਕਈ ਵਾਰ ਇੱਕ ਸਿਸਟਮ ਬਣ ਜਾਂਦਾ ਹੈ ਕਿਉਂਕਿ ਕਰਪਸ਼ਨ ਉੱਤੋਂ ਥੱਲੇ ਨੂੰ ਆਉਂਦੀ ਹੈ, ਥੱਲੋਂ ਉੱਤੇ ਨੂੰ ਨਹੀਂ ਜਾਂਦੀ ਕਿਉਂਕਿ ਦਿੱਲੀ ਦਾ ਸਿਸਟਮ ਜਿਨ੍ਹਾਂ ਦੇ ਕੋਲ 66 ਸਾਲ ਤੋਂ ਇਹ ਪਾਵਰ ਹੈ, ਉੱਥੇ ਕੋਈ ਵੀ ਪਾਰਟੀ ਦੀ ਹਕੂਮਤ ਆਏ, ਉਹ ਫਾਊਂਟੇਨ ਹੈਡ ਆਫ ਕਰਪਸ਼ਨ ਹੈ, ਉਹ ਭ੍ਰਿਸ਼ਟਾਚਾਰ ਦਾ ਜਿਹੜਾ ਹੈ ਉਹ ਮੁਜੱਸਮਾ ਹੈ। ਹੁਣ ਜਦੋਂ ਉੱਥੋਂ ਭ੍ਰਿਸ਼ਟਾਚਾਰ ਨਿਕਲਦਾ ਸਟੇਟਾਂ ਦੇ ਵਿੱਚ ਹੌਲੀ ਹੌਲੀ ਇਕੱਲੇ ਪੰਜਾਬ 'ਚ ਅਕਾਲੀ
ਰੀਜਨਲ ਪਾਰਟੀਜ਼ ਯੂਪੀ ਦੇ ਵਿੱਚ ਦੇਖ ਲਓ, ਬਿਹਾਰ ਦੇ ਵਿੱਚ ਦੇਖ ਲਓ, ਉਹੀ ਹਾਲ ਹੋ ਗਿਆ। ਸੋ ਸਾਡਾ ਇਹ ਮੰਨਣਾ ਹੈ ਕਿ ਜੇ ਇਸ ਮੁਜੱਸਮੇ ਨੂੰ ਤੋੜ ਦਿੱਤਾ ਜਾਏ ਕਰਪਸ਼ਨ ਦੇ ਨੂੰ, ਜੀ ਦਿੱਲੀ ਨੂੰ ਇੱਕ ਵਾਰੀ ਜਿਹੜਾ ਹੈ ਉਹ ਬਿਲਕੁਲ ਡਿਸਮੈਂਟਲ ਕਰ ਦਿੱਤਾ ਜਾਏ, ਸਾਡੇ ਕੋਲ ਇੱਕ ਸਟੇਟ ਇੱਕ ਸਿਸਟਮ ਹੋਏਗਾ ਜਿੱਥੇ ਇਮਾਨਦਾਰ ਲੋਕ ਅੱਜ ਵੀ, ਜੇ ਹੁਣ ਸ਼ਸ਼ੀਕਾਂਤ ਵਰਗੇ ਇਮਾਨਦਾਰ ਪੰਜਾਬੀ ਨੇ ਡਰੱਗਸ ਦੇ ਖਿਲਾਫ ਬੀੜਾ ਚੁੱਕਿਆ ਹੈ ਤੇ ਇਮਾਨਦਾਰੀ ਤਾਂ ਹੈ ਨਾ, ਜਿਸ ਲੈਵਲ ਤੇ ਉਹ ਬੰਦਾ ਸੀ ਉਹ ਕਹੇ ਜੀ ਮੈਂ ਤਾਂ ਰਿਟਾਇਰ ਹੋ ਗਿਆ ਮੇਰਾ। ਸੋ ਇੱਦਾਂ ਦੇ ਬੰਦਿਆਂ ਦੀ ਕਮੀ ਨਹੀਂ ਹੈ ਪੰਜਾਬ 'ਚ ਵੀ। ਜਿਵੇਂ ਅਸੀਂ ਅਕਾਲੀ ਦਲ ਅੰਮ੍ਰਿਤਸਰ ਦੇ ਹਵਾਲੇ ਨਾਲ ਗੱਲ ਕੀਤੀ ਹੈ, ਸਰ ਸਿਮਰਨਜੀਤ ਸਿੰਘ ਮਾਨ ਨੇ, ਭਾਈ ਦਲਜੀਤ ਸਿੰਘ ਨੇ, ਦਲ ਖਾਲਸਾ ਦੇ ਆਗੂ ਨੇ, ਉਹਨਾਂ ਦੀ ਬਿਲਕੁਲ ਕਲੀਨ ਸਲੇਟ ਹੈ, ਲਾਈਵਸ ਕਲੀਨ ਨੇ। ਸੋ ਕਿਉਂਕਿ ਉਤਲਾ ਕਰਪਟ ਸਿਸਟਮ ਇਹਨਾਂ ਨੂੰ ਐਨਕਰੇਜ ਕਰਦੇ, ਉਹਨਾਂ ਨੂੰ ਸੂਟ ਕਰਦਾ ਹੈ। ਹਿੰਦੁਸਤਾਨ ਦੀਆਂ ਏਜੰਸੀਆਂ ਨੂੰ, ਬਾਦਲ ਟੱਬਰ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੈ ਵੀ ਸਿੱਖਾਂ ਨੂੰ ਮਾਰੋ, ਤੁਸੀਂ ਇਹਨਾਂ ਦੀ ਦੱਬ ਦਿਓ ਮੂਵਮੈਂਟ ਵੀ ਔਰ ਇਹਨਾਂ ਦੀ ਜਵਾਨੀ ਦੀ ਨਸਲਕੁਸ਼ੀ ਕਰੋ, ਤੁਸੀਂ ਸਾਰਾ ਕੋੜਮਾ ਲੁੱਟ ਕੇ ਖਾ ਜਾਓਗੇ ਜੀ। ਸੋ ਜਦੋਂ ਉੱਤੋਂ ਡਿਸਮੈਂਟਲ ਹੋ ਜਾਏਗਾ ਫਿਰ ਜ਼ਾਹਰ ਹੈ ਵੀ ਉਸ ਸਿਸਟਮ ਦੇ ਵਿੱਚ ਚੰਗੇ ਲੋਕ ਹਾਵੀ ਹੋਣਗੇ। ਜੇ ਕੋਈ ਮਾੜਾ ਆ ਵੀ ਸਕਦਾ ਹੈ, ਨਹੀਂ ਹੈ ਕਿਹੜੀ ਗਰੰਟੀ, ਸਾਡੀ ਆਪਣੀ ਜ਼ਿੰਦਗੀ ਦੀ ਕੀ ਗਰੰਟੀ ਹੈ, ਪਰ ਜਦੋਂ ਇੱਕ ਸਿਸਟਮ ਐਸਟੈਬਲਿਸ਼ ਹੋ ਜਾਏਗਾ ਉਹ ਵੀਡ ਆਊਟ ਵੀ ਹੋ ਜਾਏਗਾ। ਹੁਣ ਅਮਰੀਕਨਾਂ ਨੇ ਇੱਕ ਸਿਸਟਮ ਬਣਾਇਆ, ਜਾਰਜ ਵਾਸ਼ਿੰਗਟਨ, ਗੈਰੀ ਐਡਮਸ, ਉਹਨਾਂ ਸਾਰਿਆਂ ਨੇ ਮਿਲ ਕੇ। ਇਹ ਨਹੀਂ ਹੈ ਵੀ ਇੱਥੇ ਚੋਰ ਨਹੀਂ ਹੋ ਸਕਦਾ ਕੋਈ, ਪਰ ਸਿਸਟਮ ਕਿਉਂਕਿ ਐਸਟੈਬਲਿਸ਼ ਆ, ਉਹ ਸਿਸਟਮ ਜਿਹੜਾ ਕਾਬੂ ਆਉਂਦਾ ਕੱਢ ਕੇ ਬਾਹਰ ਮਾਰਦੇ ਨੇ। ਫਿਰ ਸਾਰੀ ਜਿਹੜੀ ਉਮਰ ਦੀ ਕਮਾਈ ਹੁੰਦੀ ਹੈ ਚੋਰੀ ਨਾਲ ਕੀਤੀ ਹੋਈ, ਉਹ ਸਭ ਟੈਕਸ ਵੀ ਭਰ ਰਹੇ ਹੁੰਦੇ ਨੇ, ਜੇਲ੍ਹਾਂ 'ਚ ਵੀ ਜਾ ਰਹੇ ਹੁੰਦੇ ਨੇ, ਉਹ ਕਾਂਗਰਸਮੈਨ ਵੀ ਹੁੰਦੇ ਨੇ, ਸੈਨੇਟਰ ਵੀ ਹੁੰਦੇ ਨੇ। ਸੋ ਅਸੀਂ ਸਿਸਟਮ ਦੀ ਗੱਲ ਕਰਦੇ ਹਾਂ ਕਿ ਜਦੋਂ ਇਮਾਨਦਾਰ ਸਿਸਟਮ ਐਸਟੈਬਲਿਸ਼ ਹੋਏਗਾ ਫਿਰ ਬੇਈਮਾਨਾਂ ਨੂੰ, ਚੋਰਾਂ ਨੂੰ, ਭ੍ਰਿਸ਼ਟਾਚਾਰੀਆਂ ਨੂੰ, ਐਂਟੀ ਸਿੱਖ ਜਿਹੜੇ ਲੋਕ ਨੇ ਉਹਨਾਂ ਨੂੰ ਮੌਕਾ ਨਹੀਂ ਬਣੇਗਾ ਕਿ ਉਹ ਲੋਕਾਂ ਦਾ ਸ਼ੋਸ਼ਣ ਕਰ ਸਕਣ। ਸੋ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ, ਸਰ ਹਰਚੰਦ ਸਿੰਘ ਕਾਲਕਟ ਜੀ ਦਾ, ਜੀ ਉਹਨਾਂ ਨੇ ਸਾਨੂੰ ਪੈਰਿਸ ਫਰਾਂਸ ਤੋਂ ਲਿਖਿਆ ਜੀ। ਹੁਣ ਇੱਥੇ ਲੈਣੇ ਅਸੀਂ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।